ਜਦੋਂ ਬੀਜੇਪੀ ਨੇ ਇਹਨਾਂ ਨੂੰ ਜਿਹੜਾ ਬਾਦਲ ਅਕਾਲੀ ਦਲ ਨਾਲੋਂ ਬਾਹਰੋਂ ਬਾਹਰੀ ਤਾਂ ਸਾਂਝ ਤੋੜੀ, ਪਰ ਹਾਲਾਂ ਹੁਣ ਦਿੱਲੀ ਕਮੇਟੀਆਂ ਦੇ ਚੋਣ ਨਤੀਜੇ ਜਾਂ ਜੋ ਪੰਜਾਬ ਨਾਲ ਦੇ ਹਵਾਲੇ ਨਾਲ ਵੀ ਖਬਰਾਂ ਆ ਰਹੀਆਂ ਨੇ ਕਿ ਭਾਈ ਉਹ ਅੰਡਰਸਟੈਂਡਿੰਗ ਬਰਾਬਰ ਕਾਇਮ ਹੈ। ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਦੇਖਿਆ ਕਿ ਕਿਵੇਂ ਬਾਦਲ ਔਰ ਕਾਂਗਰਸ ਉਹਨਾਂ ਨੇ ਟੁਗੈਦਰ ਜਿਹੜਾ ਵੋਟਿੰਗ ਪੈਟਰਨ ਸੀ ਉਹਨਾਂ ਦਾ, ਕਿਉਂਕਿ ਏਜੰਸੀਆਂ ਰਨ ਕਰਦੀਆਂ। ਜੇ ਤੁਸੀਂ ਨਵਜੋਤ ਸਿੱਧੂ ਦਾ ਪਿਛੋਕੜ ਦੇਖੋ ਤੇ ਤੁਹਾਨੂੰ ਸਮਝ ਆ ਜਾਂਦਾ ਹੈ। ਕਦੇ ਤੁਹਾਨੂੰ ਅੱਜ ਵੀ ਉਹਦੇ ਵੱਲੋਂ ਜਿਹੜਾ ਹੈ ਉਹਨੂੰ ਜਾ ਕੇ ਜੇ ਬੀਜੇਪੀ 'ਚ ਅੱਜ ਜਾਣਾ ਪਏ ਤਾਂ ਉਹਦੇ ਲਈ ਕੋਈ ਦਿੱਕਤ ਨਹੀਂ ਹੈ, ਕਿਉਂਕਿ ਹੈ ਹੀ ਉਹ ਉਹਨਾਂ ਦਾ ਬੰਦਾ। ਆਪਣਾ ਜਿਹਨੂੰ ਹੁਣ ਸੈਕਟਰੀ ਲਾਇਆ ਪ੍ਰਗਟ ਸਿੰਘ ਪੰਜਾਬ ਕਾਂਗਰਸ ਦਾ, ਉਹਨੇ ਕਿਹਾ ਕਿ ਜੀ ਜਿਹੜੀ ਹਰਜੀਤ ਸਿੰਘ ਸੱਜਣ ਨੂੰ ਬੇਇੱਜ਼ਤ ਕੀਤਾ ਹੈ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ, ਇਹਨੇ ਅਮਰਿੰਦਰ ਨੇ ਏਜੰਸੀਆਂ ਦੇ ਕਹਿਣ ਤੇ ਕੀਤਾ। ਤੋਂ ਖੱਟਰ ਨਾਲ ਵੀ ਉਹ ਮੁਲਾਕਾਤ ਕਰ ਰਿਹਾ, ਦਿੱਲੀ 'ਚ ਉਹਨੂੰ ਗਾਰਡ ਆਫ ਆਨਰ ਦੇ ਰਹੇ ਨੇ। ਔਰ ਤੁਸੀਂ ਦੇਖੋ ਵੀ ਕਿਵੇਂ ਸਿੱਖ ਚਿਹਰੇ ਉਹਨਾਂ ਨੂੰ ਢਾਹ ਲਾਉਣ ਲਈ ਪਹਿਲਾਂ ਉਹੀ ਮਲਵਿੰਦਰ ਸਿੰਘ ਮਾਲੀ ਖਾਲਿਸਤਾਨ ਦੇ ਖਿਲਾਫ ਜਾਂ ਜਦੋਂ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਵੇਂ ਕੀਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਤੇ ਕਬਜ਼ੇ ਲਈ ਬੀਜੇਪੀ ਦੀ ਸ਼ਹਿ ਤੇ ਇੱਕ ਖਤਰਨਾਕ ਖੇਡ ਜਿਹੜੀ ਉਹ ਖੇਡੀ ਜਾ ਰਹੀ ਹੈ। ਸੋ ਮਾਮਲਾ ਸਿੱਧੂ ਤੇ ਅਮਰਿੰਦਰ ਦਾ ਹੋਵੇ ਜਾਂ ਸਿੱਧੂ ਦੇ ਐਡਵਾਈਜ਼ਰਾਂ ਵੱਲੋਂ ਕਸ਼ਮੀਰ ਅਤੇ ਪਾਕਿਸਤਾਨ ਦੇ ਮੁੱਦਿਆਂ ਤੇ ਪ੍ਰਗਟਾਏ ਵਿਚਾਰਾਂ ਦਾ ਹੋਵੇ, ਇਹ ਸਭ ਨੂੰ ਬੜਾ ਤੂਲ ਦਿੱਤਾ ਜਾ ਰਿਹਾ ਹੈ। ਸੋ ਅੰਦਰੋਂ ਅੰਦਰੀ ਬਾਦਲ ਅਕਾਲੀ ਦਲ ਨਾਲ ਵੀ ਸਾਂਠਗਾਂਠ ਹੈ ਅਤੇ ਨਾਲ ਦੀ ਨਾਲ ਕੇਜਰੀਵਾਲ ਦਾ ਜਿਹੜਾ ਘੋੜਾ ਹੈ ਉਹ ਵੀ ਮੈਦਾਨ ਵਿੱਚ ਜਿਹੜਾ ਹੈ ਉਹ ਛੱਡਿਆ ਹੋਇਆ ਹੈ। ਸੋ ਪੰਜਾਬ ਗਵਰਨਰ ਵੀ ਬਦਲ ਦਿੱਤਾ ਗਿਆ ਹੈ ਤੇ RSS ਦੇ ਖਾਸ ਅਥਾਰਟੀ ਬਨਵਾਰੀ ਲਾਲ ਮੋਹਨ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਹੈ। ਸੋ ਜ਼ਾਹਿਰ ਹੈ ਕਿ ਇਹ ਸਾਰੀ ਚੱਕਰਵਿਊਹ ਦੀ ਖੇਡ ਪੰਜਾਬ ਅਸੈਂਬਲੀ ਚੋਣਾਂ ਨੂੰ ਮੁੱਖ ਰੱਖ ਕੇ ਖੇਡੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਸਿੱਖ ਵੀਰਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਵੀ ਅਸੀਂ ਪੰਜਾਬ ਦੇ ਇਸ਼ੂ ਘੱਟ ਡਿਸਕਸ ਕਰਦੇ ਹਾਂ ਸਿਆਸੀ ਤੌਰ ਤੇ ਕੀ ਹੋਇਆ। ਮੈਂ ਕਿਹਾ ਜੀ ਹੁਣ ਜੇ ਇੱਕ ਸਰਕਸ ਵਾਂਗ ਉਹਨਾਂ ਨੇ ਸਾਡੇ ਸੂਬੇ ਨੂੰ, ਸਾਡੇ ਲੋਕਾਂ ਦੇ ਕਿਰਦਾਰ ਨੂੰ ਬਣਾ ਦਿੱਤਾ ਹੈ ਔਰ ਉਹਦੇ 'ਚ ਜੇ ਕਮੇਡੀਅਨ ਨਵਜੋਤ ਸਿੱਧੂ ਹੋਏ, ਭਗਵੰਤ ਮਾਨ ਹੋਏ ਜਾਂ ਉਹ ਤਾਂ ਪੇਸ਼ਾਵਰ ਨੇ ਦੋਨੋਂ, ਤੇ ਸੁਖਬੀਰ ਬਾਦਲ ਆਪਣੇ ਅਸਲੇ ਕਰਕੇ ਹੈ ਕਿ ਜੇ ਇਸੇ ਹੀ ਖੇਡ ਦੇ ਵਿੱਚ ਸਾਡਿਆਂ ਨੇ ਨੂੰ ਜਿਹੜਾ ਉਹ ਸਕੂਨ ਮਿਲਦਾ ਜਾਂ ਉਲਝਣਾ ਤੇ ਅਸੀਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਬਿਲਕੁਲ ਵੀ। ਅਸੀਂ ਉਸ ਚੇਤਨਾ ਨੂੰ, ਉਸ ਅਵੇਅਰਨੈਸ ਨੂੰ ਜਿਹਦੇ 'ਚ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ, ਅਸੀਂ ਉਸ ਦੇ ਲਈ ਕੰਮ ਕਰਦੇ ਹਾਂ ਔਰ ਅਸੀਂ ਉਹਨਾਂ ਧਿਰਾਂ ਨੂੰ ਜਾਂ ਉਹਨਾਂ ਦੀ ਗੱਲ ਹੀ ਕਰਾਂਗੇ ਹਮੇਸ਼ਾ। ਅਸੀਂ ਘੱਟ ਹੋਈਏ ਵੱਧ ਹੋਏ ਗਿਣਤੀ ਇਹ ਮੈਟਰ ਨਹੀਂ ਕਰਦਾ, ਪਰ ਇਨ ਦਾ ਐਂਡ ਇਸ਼ੂ ਇਹੀ ਹੈ ਕੌਮੀ ਆਜ਼ਾਦੀ ਦਾ। ਲੇਕਿਨ ਜਦੋਂ ਬੀਜੇਪੀ ਨੇ ਇਹਨਾਂ ਨੂੰ ਜਿਹੜਾ ਬਾਦਲ ਅਕਾਲੀ ਦਲ ਨਾਲੋਂ ਬਾਹਰੋਂ ਬਾਹਰੀ ਤਾਂ ਸਾਂਝ ਤੋੜੀ, ਪਰ ਹਾਲਾਂ ਹੁਣ ਦਿੱਲੀ ਕਮੇਟੀਆਂ ਦੇ ਚੋਣ ਨਤੀਜੇ ਜਾਂ ਜੋ ਪੰਜਾਬ ਨਾਲ ਦੇ ਹਵਾਲੇ ਨਾਲ ਵੀ ਖਬਰਾਂ ਆ ਰਹੀਆਂ ਨੇ ਕਿ ਭਾਈ ਉਹ ਅੰਡਰਸਟੈਂਡਿੰਗ ਬਰਾਬਰ ਕਾਇਮ ਹੈ। ਔਰ ਇੱਧਰ ਬਾਦਲਾਂ ਦੇ ਰਾਹੀਂ, ਕਿਉਂਕਿ ਜੇ ਦੇਖਿਆ ਜਾਏ ਕਿ ਵੀ ਇਹ ਇਕੱਲਾ ਇਹ ਨਹੀਂ ਹੈ। ਹੁਣ ਅਸੀਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਦੇਖਿਆ ਕਿ ਕਿਵੇਂ ਬਾਦਲ ਔਰ ਕਾਂਗਰਸ ਉਹਨਾਂ ਨੇ ਟੁਗੈਦਰ ਜਿਹੜਾ ਵੋਟਿੰਗ ਪੈਟਰਨ ਸੀ ਉਹਨਾਂ ਦਾ, ਕਿਉਂਕਿ ਏਜੰਸੀਆਂ ਰਨ ਕਰਦੀਆਂ। ਬਿਲਕੁਲ ਇਹਦਾ ਸਰਕਸ ਦਾ ਜਿਹੜੀ ਸਰਕਸ ਖੇਡ ਹੈ, ਇਸ ਦੀ ਰਿੰਗ ਮਾਸਟਰ ਇਹਦਾ ਮਾਲਕ ਕੋਈ ਹੋਰ ਹੈ ਔਰ ਉਹਨੂੰ ਖਿਡਾ ਰਿਹਾ ਸਾਰਿਆਂ ਨੂੰ। ਫਿਰ ਅਸੀਂ ਆਲ ਆਫ ਏ ਸਡਨ ਦੇਖਿਆ ਨਵਜੋਤ ਸਿੱਧੂ ਔਰ ਅਮਰਿੰਦਰ। ਜੇ ਤੁਸੀਂ ਨਵਜੋਤ ਸਿੱਧੂ ਦਾ ਪਿਛੋਕੜ ਦੇਖੋ ਤੇ ਤੁਹਾਨੂੰ ਸਮਝ ਆ ਜਾਂਦਾ ਹੈ। ਕਦੇ ਤੁਹਾਨੂੰ ਅੱਜ ਵੀ ਉਹਦੇ ਵੱਲੋਂ ਜਿਹੜਾ ਹੈ ਉਹਨੂੰ ਜਾ ਕੇ ਜੇ ਬੀਜੇਪੀ 'ਚ ਅੱਜ ਜਾਣਾ ਪਏ ਤਾਂ ਉਹਦੇ ਲਈ ਕੋਈ ਦਿੱਕਤ ਨਹੀਂ ਹੈ, ਕਿਉਂਕਿ ਹੈ ਹੀ ਉਹ ਉਹਨਾਂ ਦਾ ਬੰਦਾ। ਇਸੇ ਤਰ੍ਹਾਂ ਅਮਰਿੰਦਰ ਸਿੰਘ, ਜਿਹਦੇ ਬਾਰੇ ਉਹਨਾਂ ਦੇ ਆਪਣਾ ਜਿਹਨੂੰ ਹੁਣ ਸੈਕਟਰੀ ਲਾਇਆ ਪ੍ਰਗਟ ਸਿੰਘ ਪੰਜਾਬ ਕਾਂਗਰਸ ਦਾ, ਉਹਨੇ ਕਿਹਾ ਕਿ ਜੀ ਜਿਹੜੀ ਹਰਜੀਤ ਸਿੰਘ ਸੱਜਣ ਨੂੰ ਬੇਇੱਜ਼ਤ ਕੀਤਾ ਹੈ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ, ਇਹਨੇ ਅਮਰਿੰਦਰ ਨੇ ਏਜੰਸੀਆਂ ਦੇ ਕਹਿਣ ਤੇ ਕੀਤਾ। ਤੋਂ ਖੱਟਰ ਨਾਲ ਵੀ ਉਹ ਮੁਲਾਕਾਤ ਕਰ ਰਿਹਾ, ਦਿੱਲੀ 'ਚ ਉਹਨੂੰ ਗਾਰਡ ਆਫ ਆਨਰ ਦੇ ਰਹੇ ਨੇ। ਸੋ ਇਹਦੇ 'ਚ ਕੋਈ ਹੁਣ ਅਮਰਿੰਦਰ ਕਿਹਦੇ ਲਈ ਕੰਮ ਕਰਦਾ ਕਿਸੇ ਨੂੰ ਕੋਈ ਭੁਲੇਖਾ ਨਹੀਂ। ਅਜੀਤ ਡੋਵਲ ਦਾ ਖਾਸਮ ਖਾਸ ਔਰ ਉਹਨਾਂ ਦਾ ਵਿਹਾਰ ਫਰਕ ਇੰਨਾ ਹੈ ਕਿ ਅਮਰਿੰਦਰ ਜਿਹੜਾ ਹੈ ਉਹ ਜਿਹੜੀ ਉਹਨਾਂ ਦੀ ਕਾਲੀ ਮਾਈ ਹੈ ਪਟਿਆਲੇ ਦੇ ਵਿੱਚ, ਉਹਦਾ ਦੇਵੀ ਦਾ ਭਗਤ ਹੈ। ਇਹਨਾਂ ਦਾ ਸਾਰਾ ਟੱਬਰ ਮੰਦਿਰ ਵੀ ਬਣਾਇਆ ਹੋਇਆ ਉਹਨਾਂ ਨੇ ਕਾਲੀ ਬੜੀ ਕਾਲੀ ਮਾਈ ਦਾ, ਤੇ ਇਹ ਸ਼ਿਵ ਜੀ ਦੇ ਸ਼ਿਵਲਿੰਗ ਰੱਖੇ ਹੋਏ ਨੇ, ਵੱਡੇ ਵੱਡੇ ਪੰਡਤ ਰੱਖੇ ਨੇ, ਉਹਨਾਂ ਦਾ ਭਗਤ ਹੈ। ਔਰ ਪਾਕਿਸਤਾਨ ਦੇ ਲਈ ਕਿਵੇਂ ਅਮਰਿੰਦਰ ਔਰ ਕੀ ਉਹਦੀ ਬਿਆਨਬਾਜ਼ੀ ਹੁੰਦੀ ਹੈ ਜੇ ਤਾਲਿਬਾਨ ਦੀ ਵਿਕਟਰੀ ਹੁੰਦੀ ਹੈ ਤੇ ਇਹ ਕਹਿ ਰਿਹਾ ਜੀ ਬਹੁਤ ਖਤਰਾ ਦੂਜੇ ਤੀਜੇ। ਹੁਣ
ਕਿਉਂਕਿ ਇਹ ਵੀ ਇੱਕ ਤਰੀਕਾ ਹੁੰਦਾ ਹੈ ਜੇ ਤੁਸੀਂ ਅਲਟੀਮੇਟਲੀ ਬੀਜੇਪੀ ਦਾ ਜਿਹੜਾ ਆਬਜੈਕਟਿਵ ਹੈ ਕਿ ਅਸੀਂ ਪੰਜਾਬ ਕੈਪਚਰ ਕਰਨਾ, ਇਹੀ ਹੈ ਜਿੱਥੇ ਹਿੰਦੂਤਵਾ ਦਾ ਰੱਥ ਰੋਕਿਆ 2014 ਚ ਵੀ 2019 ਚ ਵੀ, ਤੇ ਉਦੋਂ ਇਹੀ ਹੈ ਵੀ ਤੁਸੀਂ ਜਿਹੜੇ ਅੰਦਰੂਨੀ ਸਾਰੇ ਪਲੇਅਰ ਨੇ ਜੋ ਡੋਗਰਾਗਰਦੀ ਨੇ ਕੀ ਕੀਤਾ ਸੀ ਲਾਹੌਰ ਦਰਬਾਰ ਚ, ਨਹੀਂ ਕਿ ਵੀ ਇਵੈਂਚੁਅਲੀ ਤੁਸੀਂ ਪਿਓ ਹੱਥੋਂ ਪੁੱਤਰ, ਪੁੱਤਰ ਹੱਥੋਂ ਭਰਾ, ਪਿਓ ਜਾਂ ਭਰਾਵਾਂ ਹੱਥੋਂ ਭਰਾ ਮਰਵਾ ਕੇ ਅਲਟੀਮੇਟਲੀ ਉਹੀ ਸੌਦਾ ਅੰਗਰੇਜ਼ ਆ ਗਏ ਔਰ ਗੁਲਾਬ ਸਿੰਘ ਨੇ ਜਿਹੜਾ ਉਹ ਜੰਮੂ ਕਸ਼ਮੀਰ ਇਨਾਮ ਚ ਲੈ ਲਿਆ, ਜੋ ਅੱਜ ਤੱਕ ਵੀ ਜਿਹੜੀ ਉਹ ਬਿਮਾਰੀ ਪਈ ਹੋਈ ਹੈ ਉਸ ਸਾਰੀ ਗਦਾਰੀ ਦੀ, ਔਰ ਲੋਕ ਵਿਚਾਰੇ ਸਫਰ ਕਰ ਰਹੇ ਨੇ। ਸੋ ਹੁਣ ਵੀ ਮੈਂ ਜਦੋਂ ਇਸ ਸਾਰਿਆਂ ਨੂੰ ਦੇਖਦਾ, ਇਹ ਸਾਹਮਣੇ ਨਾ ਕਿਦਾ ਕੀ ਆਇਆ, ਬਿਆਨ ਕੀ ਆਇਆ, ਫਿਰ ਇਹਨੇ ਨਵਜੋਤ ਸਿੱਧੂ ਨੇ ਕਿਹਾ ਜੀ ਮੈਂ ਆਪਣੇ ਐਡਵਾਈਜ਼ਰ ਰੱਖ ਲਏ, ਇੱਕ ਮਲਵਿੰਦਰ ਮਾਲੀ ਰੱਖ ਲਿਆ, ਇੱਕ ਡਾਕਟਰ ਪਿਆਰੇ ਲਾਲ ਗਰਗ ਰੱਖ ਲਿਆ। ਫਿਰ ਹੁਣ ਉਹ ਹੁੰਦਾ ਵੀ ਉਹ ਮਲਵਿੰਦਰ ਮਾਲੀ ਹੋਏ ਜਾਂ ਗਰਗ ਹੋਏ, ਜਦੋਂ ਅਮਰਿੰਦਰ ਨੇ ਪਾਕਿਸਤਾਨ ਦੇ ਖਿਲਾਫ ਕਿਹਾ ਬਹੁਤ ਜ਼ਿਆਦਾ, ਉਹਨੇ ਕਿਹਾ ਇਹ ਗਰਗ ਨੇ, ਹਾਲਾਂਕਿ ਪੰਜਾਬੀ ਹਿੰਦੂ ਹੈ ਤਾਂ ਉਹ ਲੂਜ਼ ਕੈਨਨ ਹੈ, ਸੋਸ਼ਲ ਮੀਡੀਆ ਤੇ ਸਾਰੇ ਐਕਟਿਵ ਨੇ, ਉਹਨੇ ਕਿਹਾ ਜੀ ਇਹ ਸਾਡੇ ਹਿੱਤ 'ਚ ਨਹੀਂ ਹੈ ਪੰਜਾਬ ਦੇ, ਵੀ ਤੁਸੀਂ ਖਾਮਖਾ ਕਿਉਂ ਪਾਕਿਸਤਾਨ ਇਹਦੇ 'ਚ, ਉਹਦਾ ਕੀ ਇਸ਼ੂ ਹੈ। ਇਸੇ ਤਰ੍ਹਾਂ ਮਰਵਿੰਦਰ ਮਾਲੀ ਨੇ ਜਿਹੜਾ ਜ਼ਾਹਰ ਹੈ ਜਿਹਦੀ ਟ੍ਰੇਨਿੰਗ ਲੈਫਟਿਸਟ ਵੀ ਹੈ, ਫਿਰ ਉਹ ਟੌੜੇ ਦੇ ਵੀ ਨੇੜੇ ਰਿਹਾ, ਫਿਰ ਕਿਸਾਨਾਂ ਦੇ ਇਸ ਤੇ ਚੱਲਦੇ ਆ ਸਾਡੇ ਖਿਲਾਫ ਵੀ ਖਾਲਿਸਤਾਨੀ ਔਰ ਦੂਜਿਆਂ ਦੇ ਅਗੇਂਸਟ ਵੀ, ਲੇਕਿਨ ਉਹਨੇ ਘੱਟੋ ਘੱਟ ਜਿਹੜੀ ਗੱਲ ਕਹੀ ਉਹ ਗਲਤ ਨਹੀਂ ਸੀ। ਉਹਨੇ ਕਿਹਾ ਜੀ ਕਸ਼ਮੀਰ ਦਾ ਤੁਸੀਂ 370-35A ਹਟਾ ਕੇ ਕਸ਼ਮੀਰ ਉਹ ਕਸ਼ਮੀਰੀਆਂ ਦਾ ਮੁਲਕ, ਕਸ਼ਮੀਰੀ ਡਿਸਾਈਡ ਕਰਨ, ਉਹਦੇ ਡਿਸਪਿਊਟਡ ਟੈਰੀਟਰੀ ਹੈ, ਤੁਸੀਂ ਕਿਵੇਂ ਕੀਤਾ। ਉਹਦੇ ਮਗਰ ਕਿਵੇਂ ਅਮਰਿੰਦਰ ਨੇ ਜਿਹੜਾ ਉਹ ਪੂਰਾ ਨੈਗੇਟਿਵਿਟੀ ਕੀਤੀ, ਮੀਡੀਆ ਨੇ ਕੀਤੀ। ਹੁਣ ਇਸ ਹੱਦ ਤੱਕ ਹੋਇਆ ਕਿ ਜੀ ਈਵਨ ਉਹ ਜਿਹੜਾ ਉਹਨਾਂ ਦਾ ਆਬਜ਼ਰਵਰ ਕਾਂਗਰਸ ਦਾ ਲਾਇਆ ਹੋਇਆ ਰਾਵਤ, ਉਹ ਵੀ ਛੱਡ ਗਿਆ ਕਿ ਜੀ ਮੈਂ ਉੱਤਰਾਖੰਡ ਦੀਆਂ ਚੋਣਾਂ ਆ ਗਈਆਂ। ਔਰ ਤੁਸੀਂ ਦੇਖੋ ਵੀ ਕਿਵੇਂ ਸਿੱਖ ਚਿਹਰੇ ਉਹਨਾਂ ਨੂੰ ਢਾਹ ਲਾਉਣ ਲਈ, ਪਹਿਲਾਂ ਉਹੀ ਮਲਵਿੰਦਰ ਸਿੰਘ ਮਾਲੀ ਖਾਲਿਸਤਾਨ ਦੇ ਖਿਲਾਫ, ਜਾਂ ਜਦੋਂ 26 ਜਨਵਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਵੇਂ ਕੀਤਾ। ਹੁਣ ਬੀਜੇਪੀ ਦੇ ਦੋ ਸਿੱਖ ਚਿਹਰੇ ਜਿਹੜੇ ਉਹਨਾਂ ਨੇ, ਇੱਕ ਆਰਪੀ ਸਿੰਘ ਜਿਹੜਾ ਉਹਦੇ ਨਾਲ ਹਰਦੀਪ ਸਿੰਘ ਪੁਰੀ ਦੇ ਨਾਲ ਸੀ, ਉਹਨਾਂ ਦਾ ਸਪੋਕਸਮੈਨ, ਜਦੋਂ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਅਫਗਾਨਿਸਤਾਨ ਦੀਆਂ ਸੰਗਤਾਂ ਲੈ ਕੇ ਆਈਆਂ ਤੇ ਚੁੱਕ ਕੇ ਜਾ ਰਹੇ। ਔਰ 2 Delhi BJP ਲੀਡਰਸ ਲੌਜ ਕੰਪਲੇਂਟ ਅਗੇਂਸਟ ਨਵਜੋਤ ਸਿੱਧੂ's ਐਕਸ ਐਡਵਾਈਜ਼ਰ ਮਲਵਿੰਦਰ ਮਾਲੀ। ਔਰ ਉਹ ਕੌਣ ਨੇ ਦੋ, ਇੱਕ ਤਜਿੰਦਰ ਬੱਗਾ ਜਿਹੜਾ ਉੱਥੇ ਦਿੱਲੀ ਬੈਠਾ ਗਾਲਾਂ ਕੱਢਦਾ ਹੁੰਦਾ ਹੈ, ਔਰ ਜਿਸ ਤੋਂ ਮਰਜ਼ੀ ਉਹਦੇ ਤੇ ਹੀ ਸ਼ਰਦ ਪਵਾਰ ਨੂੰ ਚਪੇੜ ਮਰਵਾਈ ਸੀ, ਇਹਨਾਂ ਨੇ ਗੰਦਾ ਆਦਮੀ ਹਰਾਤਾ ਹਾਲਾਂਕਿ ਸਿੱਖਾਂ ਨੇ। ਮਤਲਬ ਦੂਜਾ ਆਰਪੀ ਸਿੰਘ, ਔਰ ਉਹਨਾਂ ਨੇ ਰਿਪੋਰਟ ਕੀ ਕੀਤੀ ਹੈ ਕਿ ਵੀ ਇਹ ਜਿਹੜਾ ਹੈ ਦੇ ਆਰ ਮਲਵਿੰਦਰ ਮਾਲੀ ਅਕਿਊਜ਼ਡ ਆਫ ਵੇਜਿੰਗ ਵਾਰ ਔਰ ਅਟੈਂਪਟਿੰਗ ਟੂ ਵੇਜ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ, ਸੈਡੀਸ਼ਨ, ਟ੍ਰੀਜ਼ਨ, ਪ੍ਰੋਵੋਕੇਸ਼ਨ ਵਿਦ ਮਾਲਾਫਾਈਡ ਇੰਟੈਂਟ ਟੂ ਕਾਜ਼ ਰੀਜਨਲ ਡਿਸਹਾਰਮਨੀ, ਰਾਇਟ ਪਬਲਿਕ। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਮੰਤਕੀ ਇੰਜਾਮ ਤੱਕ ਪਹੁੰਚਾਵਾਂਗੇ। ਹੁਣ ਇਸ ਸਭ ਦੇ ਚਲਦਿਆਂ ਇੱਕ ਪਾਸੇ ਇਹ ਸਰਕਸ ਹੈ, ਔਰ ਅਚਾਨਕ ਇਹ ਖਬਰ ਆਈ ਕਿ ਜਿਹੜਾ ਪੰਜਾਬ ਦਾ ਗਵਰਨਰ ਉਹ ਵੀ RSS ਜਾਂ BJP ਦਾ ਹੀ ਲਾਇਆ ਹੋਇਆ ਸੀ, VP ਸਿੰਘ ਬੈਡਨੌਰ, ਪਰ ਰਾਜਸਥਾਨ ਦਾ ਰਾਜਪੂਤ ਮੇ ਵੀ ਉਹਨਾਂ ਉਹ ਗੇਮਾਂ ਨਾ ਖੇਡਣੀ ਚਾਹੁੰਦਾ ਹੋਏ ਜੋ ਖਿਡਾ ਰਹੇ ਸੀ। ਔਰ ਹੁਣ ਇਹਨਾਂ ਨੇ ਜਿਹੜਾ ਮੋਦੀ ਦਾ ਖਾਸਮ ਖਾਸ ਹੈ ਬਨਵਾਰੀ ਲਾਲ ਪ੍ਰੋਹਤ, ਇਹ ਤਮਿਲਨਾਡੂ ਦਾ ਗਵਰਨਰ ਹੈ, ਇਹਨੂੰ ਨਾਲ ਦੀ ਨਾਲ ਐਡੀਸ਼ਨਲ ਚਾਰਜ ਪੰਜਾਬ ਦਾ ਗਵਰਨਰ ਔਰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਿਵ ਵੀ ਲਾ ਦਿੱਤਾ ਹੈ। ਸੋ ਇਹ ਜੋ ਵੀ ਚੱਲ ਰਿਹਾ ਹੈ ਰਨ ਅਪ ਟੂ ਦਾ ਇਲੈਕਸ਼ਨਸ, ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਹੀ ਅਲਟੀਮੇਟਲੀ ਉਹੀ ਖੇਡ ਹੈ, ਇੱਕ ਦੂਜੇ ਦੇ ਨਾਲ ਫਸਾ ਕੇ ਵਿੱਚੋਂ ਵਿੱਚ ਖਰੀਦੋ ਫਰੋਖਤ ਵੀ ਜਾਰੀ ਹੈ। ਅਸੀਂ ਦੇਖਿਆ ਵੀ ਸਿੱਖ ਚਿਹਰੇ ਕਿਵੇਂ ਜਿਹੜੇ ਨੇ ਉਹ ਇੱਧਰ ਨੂੰ ਝੁਕਾ ਕਰ ਰਹੇ ਨੇ, ਔਰ ਇਸ ਸਾਰੇ 'ਚੋਂ ਅਲਟੀਮੇਟਲੀ ਇਹ ਖੇਡ ਖੇਡੀ ਜਾ ਰਹੀ ਹੈ। ਔਰ ਜੇ ਸਿਆਣਪ ਤੋਂ ਕੰਮ ਨਾ ਲਿਆ ਸਾਡੀ ਕੌਮ ਨੇ, ਤੇ ਅਲਟੀਮੇਟਲੀ ਇਹ ਜਿਹੜਾ ਪੰਜਾਬ ਦਾ ਪਾਰਟ ਵੀ ਹੈ, ਜੋ ਉਹਨਾਂ ਦੇ ਭੈੜੇ ਡਿਜ਼ਾਈਨ ਨੇ, ਮੰਦੀ ਉਹਨਾਂ ਦੀ ਜਿਹੜੀ ਆ ਉਹ ਚੰਨ ਹੈ, ਵਾਸਨ ਹੈ, ਉਹ ਉਹਦੇ 'ਚ ਕਾਮਯਾਬ ਵੀ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।